ਚਾਈਨਾ ਵਾਲੇ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜੋ ਥ੍ਰੈਟ ਆ ਉਹਦੇ ਅੱਗੇ ਨਹੀਂ ਝੁਕਾਂਗੇ। ਉਹ ਕਹਿੰਦੇ ਵੀ ਚਾਈਨਾ ਵਾਲੇ ਬਹੁਤ ਸਾਰੇ ਮੁਲਕਾਂ, ਚਾਈਨਾ ਵਾਲੇ ਕਹਿ ਰਹੇ ਵੀ ਅਮਰੀਕਾ ਵਾਲੇ ਬਹੁਤ ਸਾਰੇ ਮੁਲਕਾਂ ਨੂੰ ਬੁਲੀ ਕਰ ਰਹੇ ਹੈਗੇ ਆ। ਤੇ ਸਾਡੇ ਨਾਲ ਵੀ ਇਹ ਬੁਲਿੰਗ ਹੋ ਰਹੀ ਆ। ਇਹ ਕਹਿੰਦੇ ਵੀ ਬੁਲਿੰਗ ਇਸ ਇਸ ਤਰ੍ਹਾਂ ਦੀ ਆ ਵੀ ਜਿੱਦਾਂ ਤੁਹਾਨੂੰ ਇੱਕ ਪਿਆਸ ਬੁਝਾਉਣ ਦੇ ਲਈ ਜ਼ਹਿਰ ਦਿੱਤੀ ਜਾਵੇ। ਇਟਸ ਬੁਲੀਜ਼ ਲਾਈਕ ਕਹਿੰਦੇ ਡਰਿੰਕਿੰਗ ਪੋਇਜ਼ਨ ਟੂ ਕੁਐਂਚ ਏ ਥਰਸਟ। ਇਹ ਵਾਸ਼ਿੰਗਟਨ ਪੋਸਟ ਅੱਜ ਦਾ ਰਿਪੋਰਟ ਕਰ ਰਿਹਾ ਆ। ਤੇ ਚਾਈਨਾ ਵਾਲੇ ਦੁਨੀਆ ਦੇ ਹੋਰ ਮੁਲਕਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਅਸੀਂ ਅਮਰੀਕਾ ਦੇ ਅੱਗੇ ਅੜਨਾ ਹੈਗਾ ਆ। ਇਹ ਦੇਖਦੇ ਆ ਕਿੰਨਾ ਕੁ ਕਾਮਯਾਬ ਹੁੰਦੇ ਹੈਗੇ ਆ। ਪਰ ਇੰਡੀਆ ਵਾਲੇ ਆਲਰੇਡੀ ਜਿਹੜੇ ਟਰੰਪ ਉਹਨਾਂ ਦੇ ਅੱਗੇ ਝੁਕ ਗਏ ਹੈਗੇ ਆ, ਪੂਰੀ ਤਰ੍ਹਾਂ ਉਹ ਐਗਰੀ ਕਰਦੇ ਆ ਵੀ ਅਸੀਂ ਜੋ ਵੀ ਕਹੋਗੇ ਉਹ ਡੀਲ ਕਰਨ ਦੇ ਲਈ ਤਿਆਰ ਹੈਗੇ ਆ। ਇਹ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਸਾਂਝਾ ਕੀਤਾ ਸੀ ਵੀ ਪਹਿਲਾ ਮੁਲਕ ਇੰਡੀਆ ਹੋਇਆ ਆ ਜੋ ਇੱਥੇ ਦੇ ਕਮਰਸ ਸੈਕਟਰੀ ਹੈਗੇ ਆ, ਉਹਨਾਂ ਨੇ ਦੱਸਿਆ ਵੀ ਉਹ ਬਿਲਕੁਲ ਰੈਡੀ ਆ ਅਮਰੀਕਾ ਦੇ ਨਾਲ ਟੈਰਿਫਸ ਦੇ ਉੱਤੇ ਜੋ ਸਮਝੌਤਾ ਕਰਨ ਦੇ ਲਈ। ਇਸ ਤੋਂ ਬਿਨਾਂ 18 ਹੋਰ ਮੁਲਕਾਂ ਦੇ ਨਾਲ ਜਿਹੜੀ ਗੱਲਬਾਤ ਆ ਚੱਲ ਰਹੀ ਹੈਗੀ ਆ। ਯੂਐਸ ਨੇ ਚਾਈਨਾ ਦੇ ਉੱਤੇ 125% ਟੈਰਿਫ ਜਿਹੜਾ ਆ, ਸੌਰੀ ਚਾਈਨਾ ਨੇ 125% ਟੈਰਿਫ ਪਿਛਲੇ ਹਫ਼ਤੇ ਲਾਇਆ ਸੀਗਾ ਯੂਐਸਏ ਦੇ ਉੱਤੇ, ਜਦੋਂ ਯੂਐਸਏ ਨੇ 145% ਜਿਹੜਾ ਟੈਰਿਫ ਆ ਉਹ ਵਧਾ ਦਿੱਤਾ ਸੀਗਾ। ਸੋ ਇਹਦੇ ਨਾਲ ਬਹੁਤ ਕੁਝ ਇਕਨੋਮੀ ਤੇ ਫਰਕ ਪੈ ਰਿਹਾ, ਸਟਾਕ ਮਾਰਕੀਟ ਹਿੱਲ ਗਈ ਆ, ਰਿਸੈਸ਼ਨ ਦਾ ਜਿਹੜਾ ਖਤਰਾ ਹੋ ਰਿਹਾ ਹੈਗਾ, ਟਰੱਕਿੰਗ ਇੰਡਸਟਰੀ ਤੇ ਬਹੁਤ ਵੱਡਾ ਅਸਰ ਹੋ ਰਿਹਾ, ਸ਼ਿਪਮੈਂਟਸ ਨਹੀਂ ਆ ਰਹੀਆਂ ਹੈਗੀਆਂ। ਸੋ ਬ੍ਰਿਕਸ ਦੀ ਮੀਟਿੰਗ ਦੇ ਵਿੱਚ ਵੀ ਵੈਂਗ ਜੀ, ਇੱਕ ਚਾਈਨਾ ਦੇ ਟੌਪ ਦੇ ਡਿਪਲੋਮੈਟ ਆ, ਉਹਨਾਂ ਨੇ ਇਹੀ ਮੈਸੇਜ ਦਿੱਤਾ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਅਮਰੀਕਾ ਦੇ ਅਗੇਂਸਟ ਖੜਨਾ ਚਾਹੀਦਾ ਹੈਗਾ। ਹੁਣ ਕਿੰਨੇ ਕੁ ਮੁਲਕ ਖੜਦੇ ਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਜੀ। ਸੋ ਪਰ ਇਹ ਆ ਵੀ ਦੁਨੀਆ ਦੀ ਨੰਬਰ 1 ਤੇ ਨੰਬਰ 2 ਇਕਨੋਮੀ ਇਸ ਟਾਈਮ ਜਿਹੜੀ ਟ੍ਰੇਡ ਵਾਰ ਦੇ ਵਿੱਚ ਕੋਈ ਵੀ ਝੁਕਣ ਨੂੰ ਜਿਹੜਾ ਉਹ ਰਾਜੀ ਨਹੀਂ ਹੈਗਾ। ਤੇ ਇਹ ਸਾਰਾ ਕੁਝ ਜਿਹੜਾ ਉਧਰ ਹੋ ਰਿਹਾ ਹੈਗਾ ਆ। ਰਾਸ਼ਟਰਪਤੀ ਟਰੰਪ ਤਾਂ ਇਹ ਹੁਣ ਦਾਅਵਾ ਕਰਦੇ ਰਹੇ ਵੀ ਮੇਰੀ ਸ਼ੀ ਜਿਨਪਿੰਗ ਦੇ ਨਾਲ ਗੱਲ ਹੋਈ ਆ। ਚਾਈਨਾ ਵਾਲੇ ਕਹਿੰਦੇ ਵੀ ਇਹ ਤਾਂ ਗੱਲ ਹੀ ਨਹੀਂ ਹੋਈ। ਹੁਣ ਇਹ ਨਹੀਂ ਪਤਾ ਵੀ ਝੂਠ ਇਹਨਾਂ ਚੋਂ ਕੌਣ ਬੋਲ ਰਿਹਾ ਆ। ਚਾਈਨਾ ਵਾਲਿਆਂ ਨੇ ਇਹ ਕਿਹਾ ਸੀਗਾ ਵੀ ਭਾਈ ਜੇ ਤਾਂ ਤੁਸੀਂ ਚਾਹੁੰਦੇ ਆ ਵੀ ਸਾਡੇ ਨਾਲ ਕਰਨੀ ਆ ਤੁਸੀਂ ਗੱਲਬਾਤ, ਤਾਂ ਪਹਿਲਾਂ ਜਿਹੜੇ ਲਾਏ ਗਏ ਟੈਰਿਫ ਆ ਉਹਨਾਂ ਨੂੰ ਘਟਾਓ, ਵਾਪਸ ਲਓ, ਤੇ ਫਿਰ ਆਪਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਆ ਉਹ ਇੱਧਰ ਜਿਹੜੀ ਉਹ ਚੱਲ ਰਹੀ ਆ। ਸੋ ਟ੍ਰੇਡ ਨੂੰ ਲੈ ਕੇ ਦਾਅਵੇ ਜਿਹੜੇ ਉਹ ਬਹੁਤ ਹੋ ਰਹੇ ਨੇ ਵੀ ਬਹੁਤ ਜ਼ਿਆਦੀਆਂ ਨੈਗੋਸ਼ੀਏਸ਼ਨ ਜਿਹੜੀਆਂ ਚੱਲ ਰਹੀਆਂ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ ਟ੍ਰੇਡ ਟੈਰਿਫ ਲਾ ਕੇ ਬਹੁਤ ਵਾਰੀ ਜਿਹੜੇ ਉਹ ਵਾਪਸ ਲੈ ਲਏ ਆ। ਅਗਲੀ ਵਾਰੀ ਇਹਨਾਂ ਦਾ ਕਿੱਦਾਂ ਮਤਲਬ ਰਹੂਗਾ, ਜੇ ਉਹ ਲੱਗਦੇ ਆ ਨਹੀਂ ਲੱਗਦੇ ਆ ਜਾਂ ਫਿਰ ਇਹੀ ਚੀਜ਼ਾਂ ਹੋਣਗੀਆਂ, ਉਹ ਦੇਖਣ ਵਾਲੀ ਜਿਹੜੀ ਉਹ ਗੱਲ ਆ। ਤੇ ਇਸੇ ਟ੍ਰੇਡ ਦੇ ਗੱਲਬਾਤ ਦੇ ਵਿੱਚ ਹਰਜੋਤ ਸਿੰਘ ਜੀ, ਕੈਨੇਡਾ ਦੇ ਪੱਖ ਤੋਂ ਜੇ ਆਪਾਂ ਗੱਲ ਕਰੀਏ ਤਾਂ ਹੁਣ ਜਦੋਂ ਮਾਰਕ ਕਾਰਨੀ ਹੋਣਾ ਨੇ ਗੱਲਬਾਤ ਕਰਨੀ ਆ ਟਰੰਪ ਹੋਣਾ ਦੇ ਨਾਲ ਟ੍ਰੇਡ ਤੇ ਸਿਕਿਉਰਿਟੀ ਨੂੰ ਲੈ ਕੇ, ਇਹ ਦਾਅਵੇ ਨਾਲ ਮੈਂ ਕਹਿ ਸਕਦਾ ਵੀ ਟਰੰਪ ਹੋਣਾ ਨੇ ਕਹਿਣਾ ਵੀ ਭਾਈ ਤੈਨੂੰ ਮੈਂ ਜਿਤਾਇਆ। ਸੋ ਬਾੜੀ ਚੀਂਚੀ ਨਾ ਕਰ, ਬਾੜੀ ਏਦਾਂ ਗੱਲ ਨਾ ਕਰ ਵੀ ਮੇਰੇ ਬਿਆਨਾਂ ਕਰਕੇ ਜਿਹੜਾ ਆ ਤੇਰੀ ਪਾਰਟੀ ਦੀ ਜਾਂ ਤੇਰੀ ਜਿਹੜੀ ਉਹ ਜਿੱਤ ਹੋਈ ਆ। ਸੋ ਉਹਨਾਂ ਨੇ ਇਸ ਐਂਗਲ ਤੋਂ ਵੀ ਮਾਰਕ ਕਾਰਨੀ ਨੂੰ ਜਿਹੜਾ ਉਹ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ ਆ। ਸੋ ਲੌਂਗ ਗੇਮ ਟਰੰਪ ਹੋਣਾ ਨੇ ਜਿਹੜੀ ਉਹ ਖੇਡੀ ਆ। ਕਹਿੰਦੇ ਵੀ ਟਰੰਪ ਹੋਣੀ ਐਗਜ਼ੈਕਟਲੀ ਉਹਨਾਂ ਨੂੰ ਪਤਾ ਸੀ ਵੀ ਇਸ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਕੀ ਟ੍ਰਿਗਰ ਕਰ ਰਹੇ ਆ, ਕਿਹੜਾ ਉਹ ਨੈਸ਼ਨਲਿਜ਼ਮ ਜਿਹੜਾ ਉਹ ਜਗਾਇਆ ਆ ਉਹਨਾਂ ਨੇ। ਤੇ ਇਵੈਂਚੁਅਲੀ ਲੌਂਗ ਟਰਮ ਦੇ ਵਿੱਚ ਉਹ ਜਦੋਂ ਉਹਨਾਂ ਨੇ ਜਿਹੜੇ ਵੀ ਲੀਡਰ ਦੇ ਨਾਲ ਡੀਲ ਕਰਨੀ ਆ ਉਹਦੀ ਬਾਂਹ ਜਿਹੜੀ ਉਸ ਦੇ ਵਿੱਚ ਕਿੱਦਾਂ ਜਿਹੜੀ ਉਹ ਮਰੋੜ ਸਕਦੇ ਹੈਗੇ ਆ। ਸੋ ਇਹ ਇਸ ਟਾਈਮ ਜਿਹੜੀ ਟ੍ਰੇਡ ਨੂੰ ਲੈ ਕੇ ਜਿਹੜੀ ਉਹ ਐਨਾਲਿਸਿਸ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਹ ਕੈਨੇਡਾ ਦੇ ਨਾਲ ਲੈ ਕੇ ਜਿਹੜਾ ਉਹ ਚੱਲ ਰਿਹਾ ਹੈ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਹੁਣ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਨੂੰ ਆਪਾਂ ਇਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ। ਹੋਰ ਵੀ ਬਹੁਤ ਅਹਿਮ ਖਬਰਾਂ ਜੋ ਅਮਰੀਕਾ ਤੋਂ ਆ ਰਹੀਆਂ ਆ ਉਸ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਚੱਲੇਗੀ। ਐਮਾਜ਼ੋਨ ਦਾ ਤੇ ਵਾਈਟ ਹਾਊਸ ਦਾ ਕੀ ਪੇਚਾ ਪੈ ਗਿਆ ਤੇ ਫਿਰ ਇਵੈਂਚੁਅਲੀ ਕੌਣ ਕਿਹਦੀ ਜਿਹੜੀ ਉਹ ਮੰਨ ਰਿਹਾ ਉਹਦੇ ਬਾਰੇ ਕਰਾਂਗੇ ਗੱਲਬਾਤ। ਤੇ ਹੋਰ ਅਹਿਮ ਖਬਰਾਂ ਤੇ ਕਰਦੇ ਆ ਚਰਚਾ। ਜੁੜੇ ਰਹੋ ਏਦਾਂ ਪੰਜਾਬੀ ਰੇਡੀਓ US।